ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲਹੁ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਤੇਰੀ ਸਰਣ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸਰਮ ਅਸਾੜੀ ਜੀਓ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸਰਮ ਅਸਾੜੀ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਬੇਸੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵਹੁ
ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਨ ਪ੍ਰੇਮ ਉਮਾਹੜਾ ਕਿਆ ਮਿਲਿਐ ਹਰਿ ਰਾਈ। ਕਿਆ ਮਿਲਿਐ ਹਰਿ ਜਾਈ। ਮਨ ਤਨ ਪਿਆਸ ਦਰਸ਼ਨ ਘੜੀ। ਕੋਈ ਆਣ ਮਿਲਾਵੈ ਮਾਈ। ਆਸਨਾ ਪ੍ਰੇਮ ਉਮਾਹੜਾ ਕਿਆ ਮਿਲਿਐ ਹਰਿ ਜਾਈ। ਮਨ ਤਨ ਪਿਆਸ ਦਰਸ਼ਨ ਘੜੀ। ਕੋਈ ਆਣ ਮਿਲਾਵੈ ਮਾਈ। ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੈ ਲਾਗਾ ਪਾਈ। ਬਿਨ ਪ੍ਰਭ ਕਿਆ ਸੁਖ ਪਾਈਐ। ਦੂਜੀ ਨਾਹੀ ਜਾਈ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ। ਆਪ ਤਿਆਗ ਬਿਨਤੀ ਕਰਹਿ। ਲੇਹੋ ਪ੍ਰਭੂ ਲੜ ਲਾਈ। ਜੋ ਹਰ ਪੰਤ ਮਿਲਾਇਆ ਸੇ ਵਿਛੜ ਕਤਹਿ ਨ ਜਾਈ। ਪ੍ਰਭ ਬਿਨਾ ਦੂਜਾ ਕੋ ਨਹੀਂ। ਨਾਨਕ ਹਰ ਸਰਨਾਈ। ਅਸੂ ਸੁਖੀ ਬਸੰਦੀਆ ਜਿਨਾ ਮਇਆ ਹਰਿ ਰਾਈ। ਪ੍ਰਭ ਬਿਨਾ ਦੂਜਾ ਕੋ ਨਹੀਂ। ਨਾਨਕ ਹਰ ਸਰਨਾਈ। ਅਸੂ ਸੁਖੀ ਬਸੰਦੀਆ ਜਿਨਾ ਮਇਆ ਹਰਿ ਰਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੇ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਪਾਵਨ ਬਚਨ ਉਚਾਰੇ ਹਨ। ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ।
ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾ ਭਾਗਾ ਤੋਂ ਗੁਰੂ ਕੀ ਸੰਗਤ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਕੁਸੰਗਤ ਦੀ ਭਾਵੇਂ ਸਾਨੂੰ ਸੁਭਾਵਿਕ ਹੀ ਪ੍ਰਾਪਤੀ ਹੋ ਜਾਂਦੀ ਹੈ, ਪਰ ਸਾਧ ਸੰਗਤ ਜੀ, ਚੰਗੀ ਸੰਗਤ ਦੀ ਪ੍ਰਾਪਤੀ ਹੋਣੀ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਜੀ ਕਿਰਪਾ ਕਰਨ ਤਾਂ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਕੀ ਬਾਣੀ, ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ, ਗੁਰੂ ਸ਼ਬਦ ਦੀ ਵਿਚਾਰ ਕਥਾ, ਮਹਾਰਾਜ ਸੱਚੇ ਪਾਤਸ਼ਾਹੀ ਦੀ ਬਖਸ਼ਿਸ਼ ਤੋਂ ਬਿਨਾਂ ਐਸੀ ਅਮੋਲਕ ਦਾਤ ਨਹੀਂ ਕਦਾਚਿਤ ਵੀ ਪ੍ਰਾਪਤ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਐਸੀ ਗੁਰੂ ਸ਼ਬਦ ਦੀ ਕਥਾ ਦੀ ਮਹਾਨਤਾ ਹੈ। ਜੇ ਭਾਵਨਾ ਪ੍ਰੇਮ ਦੇ ਸਹਿਤ ਗੁਰੂ ਕੀ ਬਾਣੀ ਦੀ ਕਥਾ ਸੁਣੀ ਜਾਵੇ, ਬੇਅੰਤ ਜੀਵ ਦੇ ਕਮਾਏ ਹੋਏ ਜਿਹੜੇ ਪਾਪ ਕਰਮ ਹਨ ਉਹ ਦੂਰ ਹੋ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨ ਆਵੈ। ਦੁੱਖ ਪਾਪ ਆਦਿਕ ਦਲਿੱਦਰ ਆਦਿਕੋ ਜੀਵ ਦੇ ਨੇੜੇ ਨਹੀਂ ਆਉਂਦੇ। ਜਿਹੜਾ ਜੀਵ ਭਾਵਨਾ ਪ੍ਰੇਮ ਦੀ ਸਹਿਤ ਗੁਰੂ ਕੀ ਬਾਣੀ ਦੀ, ਸਤਿਗੁਰਾਂ ਦੀ ਕਥਾ ਕਹਾਣੀ ਨੂੰ ਸਰਵਣ ਕਰਦਾ ਹੈ। ਸੋ ਸਾਧ ਸੰਗਤ ਆਓ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਅਸੂ ਦੀ ਸੰਗਰਾਂਦ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਝ ਰਾਗ ਦੇ ਵਿੱਚ 12 ਮਾਹ ਗੁਰਬਾਣੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਹਰ ਮਹੀਨੇ ਸੰਗਰਾਂਦ ਦੇ ਦਿਨ ਗਰੀਬ ਨਵਾਜ਼ ਸਤਿਗੁਰੂ ਦੀ ਜਿਵੇਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਇਵੇਂ ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਸੂ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਕਿਧਰੇ ਸਾਡੇ ਸਿੱਖ ਅਨਮਤੀਆਂ ਕੋਲ ਜਾ ਕੇ ਖੋਟੀ ਸਿੱਖਿਆ ਨਾ ਧਾਰਨ ਕਰਦੇ ਫਿਰਨ, ਕਿਧਰੇ ਸਾਡੇ ਸਿੱਖ ਹੋਰ ਦਰ ਦਰ ਦੇ ਭਟਕ ਕੇ ਆਪਣਾ ਅਮੋਲਕ ਜੀਵਨ ਨਾ ਕਿਤੇ ਅਜਾਈਂ ਗਵਾ ਲੈਣ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਹਨ, ਕਿਉਂਕਿ ਸਾਧ ਸੰਗਤ ਜੀ ਜੋ ਅੱਜ ਬਹੁਤ ਜ਼ੋਰ ਦੇ ਨਾਲ ਮੀਡੀਆ ਦੇ ਰਾਹੀਂ ਪ੍ਰਚਾਰ ਹੋ ਰਿਹਾ ਹੈ, ਜੋ ਸਿਆਣਿਆਂ ਪੁਰਖਾਂ ਦੇ ਕੋਲ ਜਾ ਕਰਕੇ ਸਿੱਖਿਆ ਧਾਰਨ ਕੀਤੀ ਜਾਂਦੀ ਹੈ, ਉਸ ਢੰਗ ਦੇ ਨਾਲ ਫਿਰ ਆਪਣੀ ਜ਼ਿੰਦਗੀ ਨੂੰ ਨਿਰਵਾਹ ਕਰਨ ਦਾ ਯਤਨ ਕੀਤਾ ਜਾਂਦਾ ਹੈ। ਜੋ ਕੁਝ ਅੱਜ ਮੀਡੀਆ ਦੇ ਰਾਹੀਂ ਪ੍ਰਚਾਰ ਹੋ ਰਿਹਾ ਹੈ, ਬਹੁਤਾਰ ਦੇ ਵਿੱਚ ਅਸੀਂ ਸਿੱਖ ਅਖਵਾਉਣ ਵਾਲੇ ਆਪਣੇ ਆਪ ਨੂੰ ਵੀ ਉਹਨਾਂ ਕੋਲ ਜਾ ਕਰਕੇ ਸਾਧ ਸੰਗਤ ਅਨਮਤੀਆਂ ਕੋਲ ਖੋਟੀ ਸਿੱਖਿਆ ਧਾਰਨ ਕਰਨ ਲੱਗ ਪਏ ਹਾਂ। ਕਿਉਂਕਿ ਜੋ ਕੁਝ ਬਾਰ-ਬਾਰ ਅੱਖਾਂ ਦੇ ਨਾਲ ਦੇਖਣਾ ਜਾਂ ਕੰਨਾਂ ਦੁਆਰਾ ਸੁਣਨਾ ਸੁਭਾਵਿਕ ਹੀ ਮਨ 'ਤੇ ਅਸਰ ਪੈ ਜਾਂਦਾ ਹੈ, ਅਤੇ ਜੋ ਕੁਝ ਮੀਡੀਆ ਦੇ ਰਾਹੀਂ ਪ੍ਰਚਾਰ ਹੋ ਰਿਹਾ ਹੈ, ਬਹੁ ਗਿਣਤੀ ਵਿੱਚ ਉਹ ਦੇਖ ਕਰਕੇ ਅਸੀਂ ਵੀ ਸਾਧ ਸੰਗਤ ਜੀਓ ਭਰਮ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਵਿਚਾਰ ਕੀਤੀ ਜਾਵੇ ਤੇ ਸਤਿਗੁਰੂ ਜੀ ਨਾਲੋਂ ਕੋਈ ਸਿਆਣਪ ਵਾਲਾ ਦੁਨੀਆ 'ਤੇ ਵੱਧ ਕੇ ਨਹੀਂ ਕੋਈ ਹੋ ਸਕਦਾ, ਨਾ ਹੀ ਕੋਈ ਸੀ, ਨਾ ਹੁਣ ਵਰਤਮਾਨ ਸਮੇਂ ਵਿੱਚ ਹੈ, ਅਤੇ ਨਾ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਵਿੱਚ ਕੋਈ ਹੋ ਸਕੇਗਾ। ਜਿਸ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਡ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਲਗਾਇਆ ਹੈ ਕਿ ਇਹ ਖਾਲਸਾ ਜੀ ਕੋਈ ਵੀ ਕਾਰਜ ਕਰਨਾ, ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਔਰ ਜੇ ਕੋਈ ਵਿਚਾਰ ਕਰਨੀ ਹੈ ਫਿਰ ਵੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਅੱਗੋਂ ਉਹ ਜਵਾਬ ਦਿੰਦੇ ਹਨ ਹੁਕਮਨਾਮੇ ਰਾਹੀਂ। ਸਾਧ ਸੰਗਤ ਅੱਜ ਵੀ ਕੋਈ ਮਹਾਨ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਗੁਰੂ ਚਰਨਾਂ 'ਤੇ ਨਿਹਚਾ ਭਰੋਸਾ ਹੈ, ਕੋਈ ਵੀ ਕਾਰਜ ਕਰਨਾ ਹੋਵੇ ਕਦਮ ਕਦਮ ਵਿਚਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਆਗਿਆ ਲੈ ਕਰਕੇ ਕਾਰਜ ਕਰਦੇ ਹਨ। ਸਤਿਗੁਰੂ ਜੀ ਦੀ ਆਗਿਆ ਹੋਵੇ ਤਾਂ ਕਾਰਜ ਕਰਨਾ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਆਗਿਆ ਨਹੀਂ ਹੈ ਤਾਂ ਉਹ ਕਾਰਜ ਨਹੀਂ ਕਰਨਾ।
ਭਾਵੇਂ ਮਨ ਨੂੰ ਬਹੁਤ ਚੰਗਾ ਵੀ ਕਿਉਂ ਨਾ ਲੱਗਦਾ ਹੋਵੇ, ਫਿਰ ਵੀ ਉਹ ਕਾਰਜ ਨੂੰ ਛੱਡ ਦਿੰਦੇ ਹਨ। ਐਸਾ ਜਿਨ੍ਹਾਂ ਦਾ ਨਿਹਚਾ ਭਰੋਸਾ ਹੈ, ਜੋ ਮਹਾਨ ਗੁਰਸਿੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਦਸਾਂ ਪਾਤਸ਼ਾਹੀਆਂ ਦਾ ਸਰੂਪ ਜਾਣ ਕਰਕੇ ਮੰਨਦੇ ਹਨ, ਪੂਰਨ ਨਿਸ਼ਚਾ ਤੇ ਭਰੋਸਾ ਸਤਿਗੁਰੂ ਜੀ ਦੇ ਚਰਨਾਂ ਤੇ ਧਾਰਨ ਕਰਕੇ ਰੱਖਦੇ ਹਨ। ਪਰ ਸਾਧ ਸੰਗਤ, ਸਾਡੀ ਕਿੱਦਾਂ ਦੀ ਹਾਲਤ ਅੱਜ ਬਣ ਚੁੱਕੀ ਹੈ। ਹੋਰ ਦਰ ਦਰ ਤੇ ਜਾ ਕਰਕੇ ਠੋਕਰਾਂ ਖਾਂਦੇ ਫਿਰਨਾ, ਅਨਮਤੀਆਂ ਕੋਲੋਂ ਜਾ ਕਰਕੇ ਖੋਟੀ ਸਿੱਖਿਆ ਧਾਰਨ ਕਰਦੇ ਫਿਰਨਾ। ਸਤਿਗੁਰੂ ਜੀ ਨਾਲੋਂ ਵੱਧ ਕਰਕੇ ਦੁਨੀਆ ਵਿੱਚ ਕੋਈ ਸਿਆਣਪ ਵਾਲਾ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਸਿੱਖਿਆ ਦੇ ਰਹੇ ਨੇ। ਆਓ ਸਾਧ ਸੰਗਤ ਪਿਆਰ ਤੇ ਸਤਿਕਾਰ ਦੇ ਨਾਲ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਨ ਪ੍ਰੇਮ ਉਮਾੜਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਸੂ ਦੇ ਮਹੀਨੇ ਦੁਆਰਾ ਜਗਿਆਸੂ ਰੂਪ ਸਖੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਰੂਪਕ ਅਲੰਕਾਰ ਬਣਾ ਕਰਕੇ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਵੇਂ ਸਾਧ ਸੰਗਤ ਜੀ, ਜੋ ਜਗਤ ਦੇ ਅੰਦਰ ਜਿਵੇਂ ਕੋਈ ਮੇਲਾ ਬਹੁਤ ਵੱਡਾ ਭਰਿਆ ਹੋਵੇ, ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ, ਰੰਗਾਂ ਰੰਗਾਂ ਦੀ ਦੁਨੀਆ ਉੱਥੇ ਦੇਖਣ ਨੂੰ ਮਿਲਦੀ ਹੈ। ਰੰਗਾਂ ਰੰਗਾਂ ਦੇ ਰੰਗ ਬਰੰਗੇ ਖਿਡੌਣੇ, ਖਾਣ ਪੀਣ ਵਾਲੇ ਪਦਾਰਥ ਅਤੇ ਆਦਿ ਕਈ ਤਰ੍ਹਾਂ ਦੇ ਸਾਧ ਸੰਗਤ ਪੰਘੂੜੇ ਆਦਿਕ ਲੱਗੇ ਹੁੰਦੇ ਹੈ। ਮੇਲਾ ਬਹੁਤ ਸਾਰਾ ਭਰਿਆ ਹੁੰਦਾ ਹੈ। ਜਿਵੇਂ ਕੋਈ ਬੱਚਾ ਸਾਧ ਸੰਗਤ ਜੀ ਉਹ ਮੇਲੇ ਵਿੱਚ ਜਾਂਦਾ ਹੈ, ਆਪਣੇ ਮਾਤਾ ਪਿਤਾ ਦੇ ਨਾਲੋਂ ਵਿਛੜ ਕਰਕੇ ਰੋਂਦਾ ਕਰਲਾਉਂਦਾ ਹੈ, ਬਾਰ-ਬਾਰ ਉੱਚੀ ਉੱਚੀ ਰੋਂਦਾ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਨਾਲੋਂ ਵਿਛੜ ਗਏ ਹਨ। ਅਤੇ ਸਾਧ ਸੰਗਤ ਜਿਹੜੇ ਕੋਈ ਉੱਥੇ ਸਕੇ ਸੰਬੰਧੀ ਹੁੰਦੇ ਆ ਨਾ, ਉਹ ਫਿਰ ਯਤਨ ਕਰਦੇ ਹਨ ਮਾਤਾ ਪਿਤਾ ਦੇ ਨਾਲ ਮਿਲਾਉਣ ਦੇ ਵਾਸਤੇ। ਪਰ ਜੇ ਬੱਚਾ ਉਹ ਮੇਲੇ ਵਿੱਚ ਜਾ ਕਰਕੇ ਸਾਧ ਸੰਗਤ ਮੇਲੇ ਦੇ ਵਿੱਚ ਜਾ ਕੇ ਦੁਕਾਨਾਂ ਦੇ ਰਾਹੀਂ ਆਪਣੇ ਮਨ ਨੂੰ ਪਰਚਾਅ ਕਰਕੇ ਦੁਕਾਨਾਂ ਵਿੱਚ ਖਿਡੌਣਿਆਂ ਵਾਲੀਆਂ ਛਕਣ ਛਕਾਉਣ ਵਾਲੇ ਪਦਾਰਥਾਂ ਵਿੱਚ ਮਨ ਪਰਚਾ ਕੇ ਮਾਤਾ ਪਿਤਾ ਨੂੰ ਵੀ ਭੁਲਾ ਦਿੰਦਾ, ਫਿਰ ਕੋਈ ਯਤਨ ਵੀ ਨਹੀਂ ਕਰਦਾ ਕਿ ਇਸ ਨੂੰ ਕਿਸ ਢੰਗ ਦੇ ਨਾਲ ਅਸੀਂ ਮਿਲਾਉਣਾ ਕਰੀਏ। ਇਹਦਾ ਤਾਂ ਮਨ ਖੁਸ਼ ਹੈ, ਇਹਦਾ ਮਨ ਪਰਚਿਆ ਹੋਇਆ ਹੈ ਇੱਥੇ ਹੀ। ਫਿਰ ਕੋਈ ਯਤਨ ਵੀ ਨਹੀਂ ਕਰਦਾ ਉਹਦੇ ਮਾਤਾ ਪਿਤਾ ਦੇ ਨਾਲ ਮਿਲਾਉਣ ਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਜਿਸ ਜਗਿਆਸੂ ਰੂਪ ਸਾਖੀ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਤੀ ਪਰਮਾਤਮਾ ਦੇ ਨਾਲ ਮਿਲਣ ਦੀ ਤਾਂਘ ਜਾਗੀ ਹੈ। ਕਿਉਂਕਿ ਸਾਧ ਸੰਗਤ ਤੇ ਸੰਸਾਰ ਵੀ ਇੱਕ ਮੇਲਾ ਹੈ। ਰੰਗਾਂ ਰੰਗਾਂ ਦੀਆਂ ਦੁਕਾਨਾਂ, ਰੰਗਾਂ ਰੰਗਾਂ ਦੀ ਮਾਇਆ ਪਰਮੇਸ਼ਰ ਦੀ ਪੈਦਾ ਕੀਤੀ ਹੈ। ਰੰਗਾਂ ਰੰਗਾਂ ਦੀ ਦੁਨੀਆ ਹੈ। ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਪਦਾਰਥਾਂ ਰੂਪੀ ਸਾਧ ਸੰਗਤ ਸੰਸਾਰ ਅੰਦਰ ਦੁਕਾਨਾਂ ਲੱਗੀਆਂ ਹੋਈਆਂ ਹਨ। ਇਹ ਜੀਵ ਰੂਪੀ ਬੱਚਾ ਸੰਸਾਰ ਵਿੱਚ ਆ ਕਰਕੇ ਇਸ ਸੰਸਾਰ ਮੇਲੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਤੋਂ ਵਿਛੜ ਕਰਕੇ ਸੰਸਾਰ ਵਿੱਚ ਹੀ ਪਰਚ ਗਿਆ ਹੈ। ਜਿਸ ਕਰਕੇ ਉਸ ਪਿਆਰੇ ਪਰਮਾਤਮਾ ਦੇ ਨਾਲ ਮਿਲਾਉਣ ਦਾ ਕੋਈ ਨੂੰ ਯਤਨ ਵੀ ਨਹੀਂ ਕਰਦਾ। ਪਰ ਸਾਧ ਸੰਗਤ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ, ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਵਿਛੜੇ ਹੋਏ ਦਾ ਬਾਰ-ਬਾਰ ਆਪਣੇ ਅੰਦਰ ਵੈਰਾਗ ਧਾਰਨ ਕਰਕੇ ਰੱਖਿਆ, ਹਜ਼ੂਰ ਕਹਿੰਦੇ ਉਹ ਫਿਰ ਬਾਰ-ਬਾਰ ਵਿਰਲਾਪ ਕਰਦੇ ਹਨ, ਪਰਮਾਤਮਾ ਨੂੰ ਯਾਦ ਕਰਦੇ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਬਾਰ-ਬਾਰ ਯਤਨ ਕਰਦੇ ਹਨ। ਹੇ ਪਿਆਰੇ ਪਿਤਾ ਪਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ ਮਾਤਾ ਪਿਤਾ ਸਰੂਪ, ਤੇਰੇ ਤੋਂ ਕਰਮਾਂ ਕਰਕੇ ਸਾਡਾ ਵਿਛੋੜਾ ਹੋਇਆ। ਇਸ ਲਈ ਮਹਾਰਾਜ ਹੁਣ ਕਿਰਪਾ ਕਰੋ,
ਸ਼ੁਭ ਕਰਮ ਕਮਾ ਕੇ ਹੀ ਪਿਆਰੇ ਪਰਮਾਤਮਾ ਤੁਹਾਡੇ ਸਰੂਪ ਦੀ ਅਭੇਦਤਾ ਨੂੰ ਅਸੀਂ ਪ੍ਰਾਪਤ ਹੋ ਸਕੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਗਿਆਸੂ ਜਨ ਬਾਰ-ਬਾਰ ਬੇਨਤੀਆਂ ਕਰਦੇ, ਜੋਦੜੀਆਂ ਕਰਦੇ ਹਨ। ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਿਆਸੂ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ ਫਰਮਾਨ ਕੀਤਾ ਹੈ, ਅਸਨ ਪ੍ਰੇਮ ਉਮਾਹੜਾ। ਉਮਾਹੜਾ ਦਾ ਅਰਥ ਹੁੰਦਾ ਹੈ ਉਛਾਲਾ ਆਉਣਾ, ਹਿਰਦੇ ਵਿੱਚ ਉਤਸ਼ਾਹ ਪੈਦਾ ਹੋਣਾ। ਜਿਵੇਂ ਛਲ ਆਉਂਦੀ ਹੈ ਨਾ ਸਾਧ ਸੰਗਤ ਜੀ, ਸਮੁੰਦਰ ਦਾ ਪਾਣੀ ਹੁੰਦਾ, ਬੜੀ ਜ਼ੋਰ ਦੇ ਨਾਲ ਉਹਦੇ ਵਿੱਚ ਕਈ ਛਾਲਾਂ ਆਉਂਦੀਆਂ ਨੇ, ਬੜੀ ਤੇਜ਼ੀ ਦੇ ਨਾਲ ਛਲ ਆਵੇ ਤੇ ਸਾਧ ਸੰਗਤ ਸਭ ਕੁਝ ਰੋੜ ਕਰਕੇ ਲੈ ਜਾਂਦੀ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਜਗਿਆਸੂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਮਿਲਣ ਦਾ ਉਛਾਲਾ ਆਇਆ, ਐਸੀ ਛਲ ਆਈ ਹੈ ਬੜੀ ਤੇਜ਼ੀ ਦੇ ਨਾਲ, ਜਿਸ ਨੇ ਸੰਸਾਰ ਦੀ ਉਪਰਾਮਤਾ ਕਰ ਲੈਣਾ ਕੀਤੀ ਹੈ। ਸੰਸਾਰ ਦੀ ਜਿਹੜੀ ਲਪਾਈਮਾਨਤਾ ਸੀ ਸਾਰੀ ਆਪਣੀ ਲਪੇਟ ਦੇ ਵਿੱਚ ਲੈ ਲੈਣਾ ਕੀਤੀ, ਔਰ ਤਿੰਨਾਂ ਗੁਣਾਂ ਤੋਂ ਅਤੀਤ ਹੋ ਜਾਣਾ ਕੀਤਾ। ਕੇਵਲ ਉਸ ਪਿਆਰੇ ਨਾਲ ਮਿਲਣ ਵਾਸਤੇ ਬਾਰ-ਬਾਰ ਮਨ ਦੇ ਵਿੱਚ ਤਾਂਘ ਬਣੀ ਰਹਿੰਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦਾ ਮਨ ਵਿੱਚ ਹਰ ਸਮੇਂ ਉਤਸ਼ਾਹ ਬਣਿਆ ਰਹਿੰਦਾ ਹੈ। ਕਿਉ ਮਿਲੀਐ ਹਰ ਜਾਈ। ਉਹ ਜਗਿਆਸੂ ਰੂਪ ਸਖੀ ਬਾਰ-ਬਾਰ ਬੇਨਤੀਆਂ ਕਰਦੀ ਹੈ, ਕਿਵੇਂ ਉਸ ਪਿਆਰੇ ਪ੍ਰਮਾਤਮਾ ਦੇ ਨਾਲ ਮਿਲਿਆ ਜਾਵੇ। ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਕਿਉਂਕਿ ਹਿਰਦੇ ਦੇ ਅੰਦਰ ਪ੍ਰਮਾਤਮਾ ਤੋਂ ਵਿਛੜੇ ਦਾ ਹੋਏ ਦਾ ਸਾਨੂੰ ਦੁੱਖ ਹੈ। ਸਾਧ ਸੰਗਤ ਸਤਿਗੁਰੂ ਜੀ ਦਾ 12 ਗੁਰਬਾਣੀ ਦੀ ਪ੍ਰਾਰੰਭਤਾ ਵਿੱਚ ਫਰਮਾਨ ਆਉਂਦਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਇਹ ਵੀ ਜਗਿਆਸਾ ਜਨ ਦੇ ਅੰਦਰ ਦੀ ਭਾਵਨਾ ਬੇਨਤੀ ਪੂਰਵਕ ਸਤਿਗੁਰਾਂ ਨੇ ਉਚਾਰਨ ਕੀਤਾ। ਸਭ ਤੋਂ ਪਹਿਲਾਂ ਬੇਨਤੀਆਂ ਜੋਦੜੀਆਂ ਕੀਤੀਆਂ ਗਈਆਂ ਨੇ, ਪ੍ਰਮਾਤਮਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਹੇ ਰਮੇ ਹੋਏ ਪ੍ਰਮਾਤਮਾ ਜੀ, ਹੁਣ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਮੇਲ ਲਓ, ਕਿਉਂਕਿ 4 ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਸਭ ਥਾਵਾਂ ਤੇ ਸੰਸਾਰ ਦੇ ਅੰਦਰ ਭਰਮ ਕਰਕੇ ਥੱਕ ਹਾਰ ਕੇ ਹੁਣ ਪਰਮੇਸ਼ਰ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਨ। ਕਿਸੇ ਵੀ ਥਾਂ ਤੇ ਸਾਨੂੰ ਠਾਹਰ ਨਾ ਪ੍ਰਾਪਤ ਹੋ ਸਕੇ, ਸਭ ਥਾਵਾਂ ਤੇ ਭਟਕ ਕੇ ਦੇਖ ਲਿਆ, ਪਰ ਕਿਤੇ ਵੀ ਸਾਨੂੰ ਠਾਹਰ ਨਹੀਂ ਮਿਲੀ, ਨਾ ਕਿਤੇ ਸਾਡੇ ਮਨ ਦੀ ਇਕਾਗਰਤਾ ਬਣੀ ਹੈ। ਇਸ ਲਈ ਮਹਾਰਾਜ ਆਪ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲੈਣਾ ਕਰੋ। ਗਰੀਬ ਨਵਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਐਸਾ ਜਗਿਆਸਾ ਭਾਵ ਤਾਂ ਆਪਣੇ ਮਨ ਵਿੱਚ ਧਾਰਨ ਕਰਕੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਨੂੰ ਯਾਦ ਕੀਤਾ, ਜਿਵੇਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ, ਹੇ ਮਾਲਾ ਤੂੰ ਪਰਮਾਤਮਾ ਦੇ ਅੰਸ਼ ਹੈ, ਇਸ ਲਈ ਉਸ ਪਿਆਰੇ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਗੁਰਮਤਿ ਦਾ ਧਾਰਨੀ ਬਣ ਕੇ ਮਨ ਮਤਾਂ ਦਾ ਤਿਆਗ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਆਨੰਦ ਨੂੰ ਮਾਨਣਾ ਕਰ। ਐਵੇਂ ਦੁਨੀਆ ਦੇ ਰੰਗਾਂ ਦੇ ਵਿੱਚ ਤੂੰ ਪਰਚਿਆ ਹੋਇਆ, ਐਵੇਂ ਸੰਸਾਰ ਦੇ ਤਰ੍ਹਾਂ ਦੇ ਰੰਗ ਤਮਾਸ਼ਿਆਂ ਵਿੱਚ ਆਪਣੇ ਮਨ ਨੂੰ ਪਰਚਾਈ ਬੈਠਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਪਰਮ ਆਨੰਦ ਨੂੰ ਮਾਨਣਾ ਕਰ। ਹਜ਼ੂਰ ਦਾ ਬਚਨ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਹੇ ਮਨਾ, ਪਰਮਾਤਮਾ ਤੇਰੇ ਨਾਲ ਹੀ ਹਰ ਸਮੇਂ ਵਸਦਾ ਹੈ। ਇਸ ਲਈ ਗੁਰਮਤਿ ਦੇ ਦੁਆਰਾ ਉਸ ਪਿਆਰੇ ਪਰਮਾਤਮਾ ਦੇ ਪਰਮ ਆਨੰਦ ਨੂੰ ਮਾਣਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਨ੍ਹਾਂ ਜਗਿਆਸੂਆਂ ਨੇ ਐਸੀ ਮਨ ਵਿੱਚ ਭਾਵਨਾ ਬਣਾ ਕੇ ਪਰਮਾਤਮਾ ਨੂੰ ਯਾਦ ਕੀਤਾ, ਉਹ ਬਾਰ-ਬਾਰ ਹਰ ਸਮੇਂ ਜੋਦੜੀਆਂ ਕਰਦੇ ਹਨ। ਜਿਨ੍ਹਾਂ ਦੇ ਮਨ ਵਿੱਚ ਐਸਾ ਉਛਾਲਾ ਆਇਆ ਕਿ ਮੈਂ ਤਾਂ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੇ ਅੰਸ਼ ਹਾਂ, ਐਵੇਂ ਸੰਸਾਰ ਦੀ ਭਟਕਣਾ ਵਿੱਚ ਪੈ ਕੇ ਬਾਰ-ਬਾਰ ਮੈਂ ਭਟਕਦਾ ਫਿਰ ਰਿਹਾ, ਐਵੇਂ ਰੰਗਾਂ ਦੀ ਦੁਨੀਆ ਵਿੱਚ ਮੈਂ ਆਪਣੇ ਮਨ ਨੂੰ ਪਰਚਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਉਹ ਬੇਬਲ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹਨ। ਐਵੇਂ ਜ਼ਿੰਦਗੀ ਦਾ ਵੱਡਾ ਪੱਖ ਅਜਾਈ ਹੀ ਗਵਾ ਲੈਣਾ ਕੀਤਾ ਹੈ। ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਤੋਂ ਬਿਨਾਂ ਹੀ
ਬਾਰ-ਬਾਰ ਪਛਤਾਵਾ ਕਰਦੇ ਹੋਏ ਬੇਨਤੀਆਂ ਕਰਦੇ ਹਨ, ਕਿਉਂ ਮਿਲੀਏ ਹਰ ਜਾਏ। ਉਸ ਵਾਹਿਗੁਰੂ ਪਿਆਰੇ ਦੇ ਨਾਲ ਕਿਵੇਂ ਮਿਲਿਆ ਜਾ ਸਕਦਾ ਹੈ? ਮਨ ਤਨ ਪਿਆਸ ਦਰਸ਼ਨ ਘਣੀ। ਕਿਉਂਕਿ ਉਸ ਪਿਆਰੇ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਸਾਡੇ ਮਨ ਅਤੇ ਤਨ ਦੇ ਵਿੱਚ। ਘਣੀ ਬਹੁਤ ਜ਼ਿਆਦਾ ਪਿਆਸ ਹੈ, ਥੋੜੀ ਨਹੀਂ, ਬਹੁਤ। ਆਪਣੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਮਾਏ ਹੈ ਮਹਾਤਮਾ ਰੂਪ ਸਖਿਓ, ਕੋਈ ਤਾਂ ਹੈ ਜਗਤ ਵਿੱਚ ਜਿਹੜਾ ਸਾਨੂੰ ਪਿਆਰੇ ਪ੍ਰਮਾਤਮਾ ਦੇ ਨਾਲ ਜੋੜਨਾ ਕਰੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਓ ਬਾਕਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰ। ਜੇ ਕੋਈ ਪਰਮੇਸ਼ਰ ਦਾ ਪਿਆਰਾ ਸਾਨੂੰ ਵੀ ਪਿਆਰੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦੇਣਾ ਕਰੇ, ਹਜ਼ੂਰ ਕਹਿੰਦੇ ਹਨ, ਆਪਣਾ ਮਨ, ਬਾਣੀ, ਸਰੀਰ ਸਭ ਕੁਝ ਉਹਦੇ ਤੋਂ ਮੈਂ ਵਾਰ ਦੇਵਾਂ। ਸਭ ਕੁਝ, ਤਨ ਮਨ ਧਨ ਸਭ ਕੁਝ ਉਹਦੇ ਚਰਨਾਂ ਦੇ ਵਿੱਚ ਹੋਈ ਹੈ ਦਰਸ਼ਨਾਂ ਦੀ। ਇਸ ਲਈ ਬਾਰ-ਬਾਰ ਅਸੀਂ ਬਬੀਹੀ ਦੀ ਤਰ੍ਹਾਂ ਪੁਕਾਰਾਂ ਕਰਦੇ ਹਾਂ। ਜਿਵੇਂ ਬਬੀਹਾ ਬਾਰ-ਬਾਰ ਸਵਾਂਤੀ ਬੂੰਦ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ ਹੈ, ਬਾਰ-ਬਾਰ ਆਕਾਸ਼ ਦੇ ਵਿੱਚ ਮੁਖ ਅੱਡ ਕਰਕੇ ਪੀਊ ਪੀਊ ਕਰਕੇ ਪੁਕਾਰਾਂ ਕਰੀ ਜਾਂਦਾ ਹੈ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਿਆਸੂ ਰੂਪ ਬਬੀਹਾ ਬਾਰ-ਬਾਰ ਉਸ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ, ਪਰਮੇਸ਼ਰ ਦੇ ਦਰਸ਼ਨਾਂ ਰੂਪ ਸਵਾਂਤੀ ਬੂੰਦ ਨੂੰ ਪਾਉਣ ਵਾਸਤੇ ਪੁਕਾਰਾਂ ਕਰਦਾ ਹੈ ਕਿ ਕੌਣ ਹੈ? ਕੋਈ ਤਾਂ ਹੋਵੇਗਾ ਜਗਤ ਵਿੱਚ ਗੁਰਮੁਖ ਪਿਆਰਾ ਜੋ ਆਪ ਪਰਮੇਸ਼ਰ ਦੇ ਨਾਲ ਮਿਲਿਆ ਹੋਇਆ, ਸਾਨੂੰ ਵੀ ਮਿਲਾ ਦੇਣਾ ਕਰੇ। ਸੰਤ ਸਹਾਈ ਪ੍ਰੇਮ ਕੇ। ਫੇਰ ਮਹਾਤਮਾ ਰੂਪ ਸਖੀ ਨੇ ਇਹ ਬਚਨ ਕੀਤਾ ਕਿ ਜਿਹੜੇ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਸ਼ ਹਨ, ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਦੀ ਯਾਦ ਵਿਸਰਦੀ ਨਹੀਂ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਹਨ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ, ਜਿਨ੍ਹਾਂ ਨੂੰ ਸਾਸ ਗਿਰਾਸ ਕਦੇ ਵੀ ਵਾਹਿਗੁਰੂ ਦੀ ਯਾਦ ਵਿਸਰਦੀ ਨਹੀਂ ਹੈ। ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਚਿੰਤਨ ਹੈ। ਕੋਈ ਵੀ ਸੰਸਾਰ ਦਾ ਕਾਰਜ ਕਰਨਾ ਫਿਰ ਵੀ ਹਿਰਦੇ ਅੰਦਰ ਪਰਮਾਤਮਾ ਦੀ ਯਾਦ ਹੈ। ਐਸੇ ਗੁਰਮੁਖ ਪਿਆਰੇ ਸਤਿਪੁਰਸ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦਾ ਹੀ ਰੂਪ ਹਨ। ਪਰ ਸਾਧ ਸੰਗਤ, ਅਸੀਂ ਭੁਲੇਖਾ ਖਾ ਕਰਕੇ ਸੰਸਾਰ ਦਾ ਝੂਠਾ ਵਿਖਾਵਾ ਦੇਖ ਕਰਕੇ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਸੰਸਾਰ ਦੇ ਭਰਮਾਂ ਭੁਲੇਖਿਆਂ ਵਿੱਚ ਪੈ ਕਰਕੇ ਕਿ ਇਸ ਬਾਬੇ ਨੇ ਬੜੇ ਚੰਗੇ ਚੰਗੇ ਮਹਿੰਗੇ ਮੁੱਲ ਵਾਲੇ ਆਪਣੇ ਸਰੀਰ ਦੇ ਕੱਪੜੇ ਧਾਰਨ ਕੀਤੇ ਹੋਏ ਹੈ, ਜਾਂ ਫਿਰ ਹੱਥ ਵਿੱਚ ਮਾਲਾ ਫੜੀ, ਲੋਟਾ ਫੜਿਆ ਹੋਇਆ, ਬੜਾ ਸੰਸਾਰ ਦੇ ਲੋਕਾਂ ਨੂੰ ਭਰਮਾਉਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਵਿਖਾਵੇ ਦੇ ਸੰਸਾਰ ਦੇ ਅੰਦਰ ਸੰਤ ਬਣੇ ਹਨ, ਉਹ ਜਾਣੋ ਕਿ ਅਸਲ ਦੇ ਵਿੱਚ ਬਨਾਰਸ ਦੇ ਵੱਡੇ ਠੱਗ ਹਨ। ਓਏ ਹਰ ਕੇ ਸੰਤ ਨ ਆਖੀਆ ਹੈ, ਬਨਾਰਸ ਕੇ ਠੱਗ। ਪਾਵਨ ਭਗਤ ਰਸਨਾ ਦੁਆਰਾ ਬਚਨ ਆਉਂਦਾ ਹੈ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਏ ਨ ਤੱਗ।
ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆ ਹੈ, ਬਨਾਰਸ ਕੇ ਠੱਗ। ਜਿਨ੍ਹਾਂ ਨੇ ਕੇਵਲ ਵਿਖਾਵੇ ਦਾ ਭੇਖ ਧਾਰਨ ਕੀਤਾ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਹੋਵੇ ਉਹਨਾਂ ਦੇ ਪ੍ਰਥਾਏ ਬਚਨ ਕੀਤੇ ਹਨ, ਹਰ ਜਸ ਸੁਨਹਿ ਨਾ ਹਰ ਗੁਣ ਗਾਵਹਿ, ਬਾਤਨ ਹੀ ਅਸਮਾਨ ਗਿਰਾਵਹਿ। ਨਾ ਤਾਂ ਕਦੇ ਪਰਮੇਸ਼ਰ ਦਾ ਜਸ ਸੁਣਦੇ ਹੈ, ਨਾ ਕਦੇ ਰਸਨਾ ਤੋਂ ਗਾਉਂਦੇ ਹੈ, ਪਰ ਗੱਲੀ ਬਾਤੀ ਸਾਧ ਸੰਗਤ ਅਸਮਾਨ ਨੂੰ ਟਾਕੀਆਂ ਲਾ ਦੇਣੀਆਂ ਕਿ ਸਾਡੀ ਤਾਂ ਸੁਰਤੀ ਰੱਬ ਦੇ ਨਾਲ ਹਰ ਸਮੇਂ ਲੱਗੀ ਰਹਿੰਦੀ ਹੈ। ਕਦੇ ਵੀ ਪਰਮੇਸ਼ਰ ਨੂੰ ਗਾਇਆ ਨਹੀਂ, ਨਾ ਕਦੇ ਵਾਹਿਗੁਰੂ ਦਾ ਕੀਰਤਨ ਸਰਵਣ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੱਲਾਂ ਭਾਵੇਂ ਅਸੀਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ, ਪਰ ਅਸਲ ਦੇ ਵਿੱਚ ਵੱਡੇ ਉਹ ਠੱਗ ਹਨ ਜਿਨ੍ਹਾਂ ਨੇ ਝੂਠਾ ਆਪਣੇ ਤਨ ਤੇ ਲਿਬਾਸ ਧਾਰਨ ਕੀਤਾ ਹੈ। ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਜਿਹੜੇ ਸਦਾ ਹੀ ਪ੍ਰੇਮ ਦੇ ਵਸ ਹੋਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਉਸ ਵਾਹਿਗੁਰੂ ਦਾ ਪ੍ਰੇਮ ਜਿਨ੍ਹਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ, ਜਿਨ੍ਹਾਂ ਨੇ ਪ੍ਰੇਮ ਦੇ ਸਹਿਤ ਹੋ ਕੇ ਹਰ ਸਮੇਂ ਵਾਹਿਗੁਰੂ ਨੂੰ ਯਾਦ ਕੀਤਾ ਹੈ। ਹਉ ਤਿਨ ਕੈ ਲਾਗਾ ਪਾਏ। ਜਗਿਆਸੂ ਰੂਪ ਸਖੀ ਬੇਨਤੀ ਕਰਦੀ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਚਰਨੀ ਲੱਗਦੇ ਹਾਂ। ਪਾਏ ਭਾਵ ਚਰਨ, ਉਹਨਾਂ ਦੇ ਚਰਨੀ ਲੱਗਦੇ ਹਾਂ, ਉਹਨਾਂ ਦੀ ਸੰਗਤ ਕਰਦੇ ਹਾਂ, ਤਾਂ ਉਸ ਪਿਆਰੇ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਕਰਨੀ ਪਵੇਗੀ। ਜਿਵੇਂ ਸਾਧ ਸੰਗਤ ਕਿਸੇ ਨੇ ਵਿਗਿਆਨੀ ਬਣਨਾ ਹੋਵੇ, ਉਹ ਵਿਗਿਆਨ ਦੀਆਂ ਉਹ ਗਿਆਨ ਪ੍ਰਾਪਤ ਕਰਨ ਵਾਸਤੇ ਪਹਿਲਾਂ ਪੁਸਤਕਾਂ ਪੜ੍ਹਨੀਆਂ ਪੈਂਦੀਆਂ ਹਨ। ਉਹ ਗਿਆਨ ਪ੍ਰਾਪਤ, ਕਿਸੇ ਨੇ ਸਾਇੰਟਿਸਟ ਵਿਗਿਆਨੀ ਬਣਨਾ ਹੈ ਨਾ, ਪਹਿਲਾਂ ਉਹਦੇ ਗਿਆਨ ਦੀਆਂ ਪੁਸਤਕਾਂ ਪੜ੍ਹਨੀਆਂ ਪੈਣਗੀਆਂ, ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਅਤੇ ਸਾਧ ਸੰਗਤ ਜੇ ਕਿਤੇ ਜ਼ਿੰਦਗੀ ਦੇ ਵਿੱਚ ਜਿਹੜਾ ਵਿਗਿਆਨੀ ਬਣਿਆ ਹੋਇਆ, ਜਿਹਨੇ ਪੂਰਾ ਪ੍ਰੈਕਟੀਕਲ ਆਪਣੀ ਜ਼ਿੰਦਗੀ ਵਿੱਚ ਕੀਤਾ ਕਾਲਣਾ ਕਾਲ ਕਰਕੇ, ਜੇ ਕਿਤੇ ਸਿੱਧਾ ਹੀ ਉਹ ਵਿਗਿਆਨੀ ਦੀ ਸੰਗਤ ਮਿਲ ਜਾਵੇ, ਫਿਰ ਬਹੁਤ ਵੱਡਾ ਲਾਹਾ ਮਿਲ ਜਾਂਦਾ ਹੈ। ਕਿਉਂਕਿ ਇੱਕ ਪੜ੍ਹਨਾ ਹੈ ਜਾਂ ਕੰਨਾਂ ਦੇ ਨਾਲ ਸੁਣ ਜਾਣਾ, ਕਿਉਂਕਿ ਸਾਹਿਬ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਸਾਧ ਕੈ ਸੰਗ ਨਹੀਂ ਕਛ ਘਾਲ। ਜੇ ਸਾਧੂ ਦੀ ਸੰਗਤ ਮਿਲ ਜਾਵੇ ਨਾ, ਪੂਰਨ ਸਾਧੂ ਦੀ, ਅਧੂਰਾ ਨਹੀਂ ਹੋਵੇ ਪੂਰਾ। ਪੂਰਨ ਸਾਧੂ ਦੀ ਜੇਕਰ ਸਾਧ ਸੰਗਤ ਜੀ ਸੰਗਤ ਪ੍ਰਾਪਤ ਹੋ ਜਾਵੇ, ਫਿਰ ਜ਼ਿੰਦਗੀ ਵਿੱਚ ਬਹੁਤੀ ਘਾਲਣਾ ਵੀ ਨਹੀਂ ਕਿਤੇ ਘਾਲਣੀ ਪੈਂਦੀ, ਜ਼ਿਆਦਾ ਸਮਾਂ ਵੀ ਕੋਈ ਘਾਲਣਾ ਨਹੀਂ ਘਾਲਣੀ ਪੈਂਦੀ। ਸੁਭਾਵਿਕ ਹੀ ਉਸ ਵਾਹਿਗੁਰੂ ਪਿਆਰੇ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸ਼ਰਤ ਇਹ ਹੈ
ਜੋ ਪੈਸੇ ਦੇ ਖਰੀਦੇ ਹੋਏ ਸਭ ਕੁਝ ਸਾਧ ਸੰਗਤ ਕਿੰਨਾ ਅੱਜ ਨੌਜਵਾਨ ਜਿਹੜੀਆਂ ਜਵਾਨੀਆਂ ਹਨ ਨਸ਼ੇ ਦੇ ਵੀ ਸਾਧ ਸੰਗਤ ਗਲਦੀਆਂ ਪਈਆਂ, ਬਰਬਾਦ ਹੁੰਦੀਆਂ ਪਈਆਂ ਨੇ। ਜਿੱਥੇ ਨੌਜਵਾਨ ਵੀਰ ਨਸ਼ੇ ਦਾ ਸ਼ਿਕਾਰ ਹੋਏ ਹੈ, ਉੱਥੇ ਭੈਣਾਂ ਬੀਬੀਆਂ ਵੀ ਸਾਧ ਸੰਗਤ ਪਿੱਛੇ ਨਾ ਰਹੀਆਂ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਕੀ ਹੁੰਦਾ ਹੈ, ਤਰ੍ਹਾਂ ਤਰ੍ਹਾਂ ਦੇ ਨਸ਼ੇ ਸਾਧ ਸੰਗਤ ਜੀ ਅੱਜ ਚੱਲਦੇ ਪਏ ਹੈ। ਰਹੋ ਵਿਚਾਰ ਜਿੱਥੋਂ ਮਹਾਰਾਜ ਸਾਨੂੰ ਆਤਮਿਕ ਸੁੱਖ ਪ੍ਰਾਪਤ ਹੋ ਸਕੇ। ਹੋਰ ਦੂਜੀ ਸੰਸਾਰ ਦੇ ਵਿੱਚ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਸਾਡੇ ਮਨ ਦੀ ਇਕਾਗਰਤਾ ਬਣ ਸਕੇ, ਜਿੱਥੇ ਸਾਡੇ ਮਨ ਜਿਹੜਾ ਭਟਕਦਾ ਹੋਏ ਇਹਨੂੰ ਸਕੂਨ ਮਿਲ ਸਕੇ, ਜਿੱਥੇ ਕਿਤੇ ਸਾਨੂੰ ਜਾ ਕਰਕੇ ਠਾਹਰ ਪ੍ਰਾਪਤ ਹੋ ਸਕੇ। ਕਿਉਂਕਿ ਸਾਧ ਸੰਗਤ ਗੁਰੂ ਕੀ ਬਾਣੀ ਦਾ ਪਾਵਨ ਬਚਨ ਆਉਂਦਾ ਹੈ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਹਜ਼ੂਰ ਕਹਿੰਦੇ ਹਨ, ਚੰਦਨ ਚਾਂਦਨਾ ਸਰਦ ਰੁੱਤ ਮੂਰ ਨਾ ਮਿਟਾਈ ਘਾਮ। ਜਿਵੇਂ ਤਨ ਦੀ ਤਪਸ਼ ਨੂੰ ਮਿਟਾਉਣ ਦੇ ਵਾਸਤੇ ਬੜਾ ਯਤਨ ਕੀਤਾ ਜਾਂਦਾ ਹੈ। ਗਰਮੀ ਦੀ ਰੁੱਤ ਦੇ ਵਿੱਚ ਕੋਈ ਬਰਫੀਲੇ ਪਹਾੜਾਂ ਵਿੱਚ ਚਲੇ ਜਾਂਦੇ ਹਨ, ਜਾਂ ਸਾਧ ਸੰਗਤ ਏਸੀ ਏਅਰ ਕੰਡੀਸ਼ਨਰਾਂ ਰਾਹੀਂ ਕੂਲਰ ਆਦਿ ਲਗਾ ਕਰਕੇ ਇਹਦੇ ਨਾਲ ਜਿਹੜੀ ਤਨ ਦੀ ਤਪਸ਼ ਹੈ ਨਾ ਉਹਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਜਿਹੜੀ ਮਨ ਦੀ ਤਪਸ਼ ਹੈ ਨਾ, ਅੰਦਰ ਦੀ ਜਿਹੜੀ ਤਪਸ਼ ਹੈ, ਉਸ ਨੂੰ ਕੇਵਲ ਵਾਹਿਗੁਰੂ ਦੇ ਨਾਮ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ। ਨਾ ਤਾਂ ਚੰਦਨ ਘਸਾਇਆ, ਨਾ ਸਾਧ ਸੰਗਤ ਜੀ ਚੰਦਰਮਾ ਦੇ ਰਾਤ ਦੇ ਸਮੇਂ ਕਹਿੰਦੇ ਉਹਦੇ ਕਿਰਨਾਂ ਵਿੱਚ ਠੰਡਕ ਹੁੰਦੀ ਹੈ। ਚੰਦਰਮਾ ਦੀਆਂ ਕਿਰਨਾਂ ਦੇ ਸਾਹਮਣੇ ਬੈਠ ਕਰਕੇ ਫਿਰ ਵੀ ਸਾਧ ਸੰਗਤ ਹਿਰਦਾ ਸ਼ਾਂਤ ਨਹੀਂ ਹੁੰਦਾ। ਨਾ ਬਰਫੀਲੇ ਪਹਾੜਾਂ ਵਿੱਚ ਜਾ ਕਰਕੇ ਹਿਰਦਾ ਸ਼ਾਂਤ ਹੁੰਦਾ ਹੈ, ਨਾ ਅੱਜ ਨਵੀਨ ਯੁੱਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਏਅਰ ਕੰਡੀਸ਼ਨਰਾਂ ਰਾਹੀਂ ਹਿਰਦਾ ਸ਼ਾਂਤ ਹੁੰਦਾ ਹੈ। ਜੇ ਹਿਰਦੇ ਨੂੰ ਸਕੂਨ ਮਿਲਦਾ ਹੈ ਕੇਵਲ ਪਰਮੇਸ਼ਰ ਦੇ ਨਾਮ ਕਰਕੇ। ਚੰਦਨ ਚਾਂਦਨਾ ਸਰਦ ਰੁੱਤ ਮੂਰ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਤਾਂ ਹੀ ਸੀਤਲਤਾ ਪ੍ਰਾਪਤ ਹੋ ਸਕਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਜਗਿਆਸੂ ਦੁਆਰਾ ਫਰਮਾਨ ਕਰ ਰਹੇ ਨੇ, ਦੂਜੀ ਨਾਹੀ ਜਾਏ। हे ਪ੍ਰਮਾਤਮਾ, ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਦੂਸਰੀ ਜਗ੍ਹਾ, ਕੋਈ ਥਾਂ ਦਿਸਦੀ ਨਹੀਂ ਜਿੱਥੇ ਸਾਡੇ ਮਨ ਨੂੰ ਸਕੂਨ ਪ੍ਰਾਪਤ ਹੋ ਸਕੇ। ਇਸ ਲਈ ਮਹਾਰਾਜ ਤੁਹਾਡੀ ਪ੍ਰਾਪਤੀ ਤੋਂ ਬਿਨਾਂ ਕਿਵੇਂ ਸਾਡੇ ਮਨ ਨੂੰ ਆਰਾਮ ਮਿਲ ਸਕਦਾ ਹੈ, ਸਾਡੇ ਮਨ ਦੀ ਭਟਕਣਾ ਕਿਵੇਂ ਖਤਮ ਹੋ ਸਕਦੀ ਹੈ? ਕਦਾਚਿਤ ਨਹੀਂ। ਜਿਨੀ ਚਾਖਿਆ ਪ੍ਰੇਮ ਰਸ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ ਹੈ, ਸੇ ਤ੍ਰਿਪਤ ਰਹੇ ਆਗਾਏ। ਉਹ ਗੁਰਮੁਖ ਪਿਆਰੇ ਤ੍ਰਿਪਤ ਹੋ ਗਏ ਹਨ। ਉਹਨਾਂ ਨੂੰ ਸੰਸਾਰ ਦੇ ਸੁੱਖਾਂ ਦੀ ਭੁੱਖ ਔਰ ਸੰਸਾਰ ਦੇ ਆਸਾਂ ਦੀ ਜਿਤਨੀਆਂ ਵੀ ਭੁੱਖਾਂ ਸਨ, ਧਨ ਦੀਆਂ, ਪਦਾਰਥਾਂ ਦੀਆਂ, ਵਿਸ਼ਿਆਂ ਦੀਆਂ, ਸਭ ਮਿਟ ਜਾਣਾ ਕੀਤੀਆਂ ਹਨ।
ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚਖਿਆ। ਕਿਉਂਕਿ ਸਾਧ ਸੰਗਤ ਰਸ ਵੀ ਕਈ ਤਰ੍ਹਾਂ ਦੇ ਹਨ, ਜਿਵੇਂ ਜ਼ੁਬਾਨ ਦੇ ਰਸ ਹੈ, ਕੰਨਾਂ ਦੇ ਸੁਣਨ ਦੇ ਰਸ ਹਨ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਸੁੱਖਾਂ ਦੇ ਵੀ ਰਸ ਹੈ। ਪਰ ਸਭ ਤੋਂ ਸ਼੍ਰੋਮਣੀ ਰਸ ਹੈ ਪਰਮਾਤਮਾ ਦਾ ਪ੍ਰੇਮ ਰਸ। ਹਜ਼ੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ, ਐਸਾ ਪਰਮ ਰਸ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੈ, ਉਹਨਾਂ ਦੀ ਅੰਦਰ ਦੀ ਭੁੱਖ ਵਾਹਿਗੁਰੂ ਨੇ ਆਪ ਕਿਰਪਾ ਕਰ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਰੀਏ। ਲੜ ਲਾਏ हे ਪ੍ਰਭੂ ਪ੍ਰਮਾਤਮਾ ਜੀ, ਆਪ ਕਿਰਪਾ ਕਰੋ, ਆਪਣੀ ਸ਼ਰਨ ਰੂਪੀ ਪੱਲੇ ਦੇ ਨਾਲ ਸਾਨੂੰ ਲਾ ਲੈਣਾ ਕਰੋ। ਲੇਹੁ ਪ੍ਰਭੂ ਲੜ ਲਾਈ, ਮਹਾਰਾਜ ਆਪਣੇ ਲੜ ਲਾ ਲਓ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲੈਣਾ ਕਰੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਦਿੱਤਾ ਹੈ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਿੱਤਾ ਜਾਵੇ ਤੇ ਰੰਚਕ ਮਾਤਰ ਵੀ ਭੇਦ ਨਹੀਂ ਕਥਨ ਕੀਤਾ ਜਾਂਦਾ। ਜਿਨ੍ਹਾਂ ਸੰਸਾਰ ਦੇ ਜੀਵਾਂ ਦੀ ਜੋਤ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਉਹਦੇ ਵਿੱਚ ਕੋਈ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰਾ।
ਜਿਤਨੇ ਵੀ ਸੰਸਾਰ ਦੇ ਅੰਦਰ ਸਕੇ ਸੰਬੰਧੀ ਧਨ ਪਦਾਰਥ ਹਨ, ਇਹ ਕੇਵਲ ਸੰਸਾਰ ਤੱਕ ਸੀਮਿਤ ਹਨ। ਹਜੂਰ ਦਾ ਗੁਰੂ ਕੀ ਬਾਣੀ ਵਿੱਚ ਪਾਵਨ ਬਚਨ ਆਉਂਦਾ ਹੈ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਹਜੂਰ ਕਹਿੰਦੇ ਇਹ ਸੰਸਾਰ ਦਾ ਇਤਨਾ ਕੋ ਸਮਾਂ ਪਿਆਰ ਹੈ ਜੀਵ ਤੇਰੇ ਨਾਲ, ਜਿਹਦੇ ਵਿੱਚ ਮਨ ਪਰਚਾ ਕੇ ਤੂੰ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ, ਗੁਰੂ ਕੀ ਸੰਗਤ ਨਹੀਂ ਕਰਦਾ, ਗੁਰੂ ਚਰਨਾਂ ਦੇ ਨਾਲ ਜੁੜਦਾ ਨਹੀਂ, ਸੇਵਾ ਸਿਮਰਨ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਤੇਰੇ ਨਾਲ ਕੋਈ ਸਵਾਰਥ ਹੈ, ਤੇਰੇ ਤੋਂ ਉਹਨਾਂ ਨੂੰ ਕੋਈ ਮਤਲਬ ਹੈ, ਉਨੀ ਦੇਰ ਤੱਕ ਤੇਰੇ ਨੇੜੇ ਢੋਕ ਕਰਕੇ ਬੈਠਦੇ ਐ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋਉ ਨ ਆਵਤ ਨੇਰੈ। ਔਕੜ ਪੈਣ ਤੇ ਬਿਪਤਾ ਦੇ ਸਮੇਂ ਕੋਈ ਵੀ ਨੇੜੇ ਢੋਕ ਕਰਕੇ ਬੈਠਣ ਵਾਲਾ ਨਹੀਂ ਹੈ। ਇਸ ਲਈ ਇਸ ਸੰਸਾਰ ਦਾ ਝੂਠਾ ਪਿਆਰ ਤਿਆਗ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਆਪਣੇ ਅੰਦਰ ਧਾਰਨ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਤੋਂ ਬਿਨਾਂ ਪ੍ਰਭ ਬਿਨ ਦੂਜਾ ਕੋ ਨਹੀਂ, ਕੋਈ ਵੀ ਸਾਨੂੰ ਜਮਾਂ ਦੀ ਮਾਰ ਤੋਂ ਬਚਾਉਣ ਵਾਲਾ ਨਹੀਂ ਹੈ। ਹੋਰ ਨਹੀਂ ਹੈ ਜਿਹੜਾ ਗਰਭ ਦੀਆਂ ਜੂਨਾਂ ਵਿੱਚੋਂ ਸਾਨੂੰ ਬਚਾ ਲੈਣਾ ਕਰੇ, 84 ਦੇ ਗੇੜੇ ਵਿੱਚ ਪੈਣੇ ਤੋਂ ਬਚਾ ਲੈਣਾ ਕਰੇ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡਾ ਕੋਈ ਰਖਵਾਲਾ ਨਹੀਂ ਹੈ। ਨਾਨਕ ਹਰਿ ਸਰਣ ਆਏ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਇਸ ਲਈ ਉਸ ਪਿਆਰੇ ਪਰਮਾਤਮਾ ਦੀ ਅਸਾਂ ਨੇ ਸ਼ਰਨ ਧਾਰਨ ਕੀਤੀ ਹੈ। ਹਰ ਸ਼ਰਨ ਆਏ, ਹੇ ਜੀਵ ਤੂੰ ਵੀ ਉਸ ਪਰਮਾਤਮਾ ਦੀ ਸ਼ਰਨ ਇਹ ਦੁਖਦਾਇਕ ਵਿਕਾਰ ਹਨ। ਬੜੀ ਪ੍ਰਬਲਤਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ। ਹਜੂਰ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਸ਼ਰਨ ਧਾਰਨ ਕੀਤੀ, ਉਹਨਾਂ ਐਸੇ ਪੰਜਾਂ ਦੁਸ਼ਟਾਂ ਨੂੰ ਵਿਕਾਰਾਂ ਨੂੰ ਸਾਧ ਲੈਣਾ ਕੀਤਾ ਹੈ। ਇਹ ਪ੍ਰਮਾਤਮਾ ਤੇਰੀ ਸ਼ਰਨ ਤੇਰਾ ਪਰਵਾਸੈ, ਪੰਜ ਦੁਸ਼ਟ ਲੈ ਸਾਧੇ। ਤੇਰੀ ਸ਼ਰਨ ਧਾਰਨ ਕਰਕੇ ਮਹਾਰਾਜ ਤੇਰੇ ਚਰਨਾਂ ਦਾ ਭਰੋਸਾ ਧਾਰਨ ਕਰਕੇ ਹੀ ਇਹਨਾਂ ਪੰਜਾਂ ਦੁਸ਼ਟਾਂ ਨੂੰ ਸਾਧਨਾ ਕੀਤਾ। ਆਪਣੇ ਬਲ ਦੇ ਨਾਲ ਕੋਈ ਇਹਨਾਂ ਨੂੰ ਸਾਧ ਨਹੀਂ ਸਕਦਾ। ਐਸੀ ਵਾਹਿਗੁਰੂ ਦੀ ਸ਼ਰਨ ਲਾਹੇਵੰਦ ਹੈ। ਇਸ ਲਈ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸਰਣ ਆਏ। हे ਪ੍ਰਮਾਤਮਾ ਆਪ ਜੀ ਦੀ ਸ਼ਰਨ ਸਭ ਤੋਂ ਲਾਹੇਵੰਦ ਹੈ। ਤੁਹਾਡੇ ਤੋਂ ਬਿਨਾਂ ਮਹਾਰਾਜ ਕਦੇ ਸਾਡੇ ਮਨ ਦੀਆਂ ਚਿੰਤਾਵਾਂ ਹੀ ਨਹੀਂ ਮਿਟ ਸਕਦੀਆਂ। ਸੰਸਾਰ ਦੇ ਦੁੱਖ ਝੋਰੇ ਅਗਿਆਨਤਾ ਦਾ ਗਾੜਾ ਹਨੇਰਾ ਨਹੀਂ ਮਿਟ ਸਕਦਾ। ਇਸ ਲਈ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖਾ ਛੁਟਹ, ਹਮ ਨਿਰਗੁਣ ਦੇਹ ਉਬਾਰੀ। ਸਦਬਕ ਸਿੰਧ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੀ। ਐਸੀ ਮਨ ਵਿੱਚ ਭਾਵਨਾ ਭਰੋਸਾ ਤੇ ਨਿਸ਼ਚਾ ਧਾਰਨ ਕਰਕੇ ਹਜੂਰ ਕਹਿੰਦੇ ਉਸ ਵਾਹਿਗੁਰੂ ਦੀ ਸ਼ਰਨ ਧਾਰਨ ਕਰਨੀ ਹੀ ਲਾਹੇਵੰਦ ਹੈ। ਅਸੂ ਸੁਖੀ ਬਸੰਦੀਆ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ ਹਨ। ਕਹਿੰਦੇ ਉਹ ਜਗਿਆਸੂ ਰੂਪ ਸਖੀਆਂ ਸਦਾ ਹੀ ਸਦੀਵ ਕਾਲ ਵਾਸਤੇ ਸੁਖਾਂ ਦੇ ਸਹਿਤ ਵਸੀਆਂ ਹਨ। ਜਿਨ੍ਹਾਂ ਮਾਇਆ ਹਰਿ ਰਾਏ। ਜਿਨ੍ਹਾਂ ਤੇ ਮਾਇਆ ਦਾ ਅਰਥ ਹੁੰਦਾ ਹੈ ਕਿਰਪਾ, ਕਿਰਪਾ ਦ੍ਰਿਸ਼ਟੀ ਹੋਈ ਹੈ। ਜਿਨ੍ਹਾਂ ਜਗਿਆਸੂ ਰੂਪ ਸਖੀਆਂ ਤੇ ਹਰਾਏ ਪ੍ਰਕਾਸ਼ ਸਰੂਪ ਹਰੀ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਹੋ ਗਈ ਹੈ। ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਕਿ ਜਿਨ੍ਹਾਂ ਜਗਿਆਸੂਆਂ ਨੂੰ ਆਪਣੇ ਸਰੂਪ ਦੀ ਅਭੇਦਤਾ ਕਰਵਾ ਦਿੱਤੀ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੀ ਸੁੱਖਾਂ ਦੇ ਸਹਿਤ ਵਸਦੇ ਹਨ।
ਉਹਨਾਂ ਨੇ ਵਾਹਿਗੁਰੂ ਦੇ ਸਰੂਪ ਰੂਪੀ ਅਭੇਰਤਾ ਦੇ ਪਰਮ ਸੁਖ ਨੂੰ ਲਿਆ। ਮਨ ਬਾਣੀ ਸਰੀਰ ਕਰਕੇ ਸਦਾ ਹੀ ਉਹ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ, ਕਦੇ ਵੀ ਡਾਵਾਂ ਡੋਲ ਨਹੀਂ ਹੋਣਾ ਕਰਦੇ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਕਿਉਂਕਿ ਹਜ਼ੂਰ ਦਾ ਬਚਨ ਆਉਂਦਾ, ਆਮੇ ਅਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਆਮੇ ਭਾਵ ਕਿ ਜਿਹੜੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਹੈ, ਜੇ ਕਿਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਹੋ ਜਾਵੇ, ਸਾਧ ਸੰਗਤ ਜੀ ਸਾਰੇ ਸਤਿਗੁਰੂ ਜੀ ਰਹਿਮਤ ਕਾਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਸਾਧ ਸੰਗਤ ਜੀ ਜਿਨ੍ਹਾਂ ਨੇ ਅਜੇ ਤਾਈਂ ਅੰਮ੍ਰਿਤ ਨਹੀਂ ਪਾਨ ਕੀਤਾ, ਬੇਨਤੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਓ, ਗੁਰੂ ਵਾਲੇ ਬਣ ਕਰਕੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਧਾਰਨ ਕਰੋ। ਨਿਗੁਰੇ ਪੁਣੇ ਦੇ ਝੂਠ ਲਾਗ ਕਰਕੇ ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਕਕਾਰਾਂ ਦੇ ਨਿਤ ਨੇਮ ਦੇ ਰਹਿਤ ਮਰਜ਼ਾਦਾ ਦੇ ਧਾਰਨੀ ਬਣ ਕਰਕੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਪੁੱਤਰ ਔਰ ਸਪੁੱਤਰੀਆਂ ਬਣਨ ਦੇ ਲਾਇਕ ਹੋਣਾ ਕਰੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਐਸੀ ਵਡਮੁੱਲੀ ਦਾਤ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਕਰੀਏ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਪੂਰੇ ਗੁਰੂ ਤੋਂ ਬਿਨਾਂ ਸਾਧ ਸੰਗਤ ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਜੋ ਭਾਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਸਾਨੂੰ ਬਚਾ ਲਵੇ। ਜੰਮਣ ਮਰਨ ਦੇ ਗੋਤੇ ਬਾਰ-ਬਾਰ ਖਾਣ ਸਾਨੂੰ ਬਚਾ ਲਵੇ। ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਪੂਰੇ ਗੁਰੂ ਬਿਨਾਂ ਸਾਧ ਸੰਗਤ ਸਾਡੀ ਕੋਈ ਸਹਾਇਤਾ ਕਰਨ ਵਾਲਾ ਦੁਨੀਆ ਵਿੱਚ ਨਹੀਂ ਹੈ। ਸੰਸਾਰ ਦੇ ਕਿਸੇ ਵੀ ਕੋਨੇ ਤੇ ਭਾਵੇਂ ਚਲੇ ਜਾਈਏ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਬਿਨ ਗੁਰ ਤ੍ਰਿਪਤ ਨਹੀਂ ਤ੍ਰੈ ਲੋਈ, ਬਿਨ ਗੁਰ ਮੁਕਤ ਨਹੀਂ ਤ੍ਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਤ੍ਰੈ ਲੋਈ ਤੋਂ ਭਾਵ ਤਿੰਨਾਂ ਲੋਕਾਂ ਵਿੱਚ ਨਹੀਂ ਸਾਧ ਸੰਗਤ ਢੋਈ ਮਿਲ ਸਕਦੀ। ਕਿਤੇ ਵੀ ਸਾਨੂੰ ਮੁਕਤੀ ਦੀ ਦਾਤ ਨਹੀਂ ਮਿਲ ਸਕਦੀ ਪੂਰੇ ਸਤਿਗੁਰੂ ਤੋਂ ਬਿਨਾਂ। ਇਸ ਲਈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਸਤਿਗੁਰੂ ਜੀ ਦੀ ਸ਼ਰਨ ਸਾਨੂੰ ਧਾਰਨ ਕਰਨੀ ਚਾਹੀਦੀ ਹੈ। ਇਵੇਂ ਬੋਲਣ ਤੋਂ ਭਾਵੇਂ ਅਸੀਂ ਕਹੀ ਜਾਂਦੇ ਹਾਂ ਕਿ ਗੁਰੂ ਵਾਲੇ ਆ, ਪਰ ਸਾਧ ਸੰਗਤ ਕਹਿਣੇ ਦੇ ਨਾਲ ਨਹੀਂ ਗੁਰੂ ਵਾਲੇ ਬਣਿਆ ਜਾਂਦਾ। ਪਹਿਲਾਂ ਗੁਰੂ ਕਾ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ, ਪੰਜਾਂ ਕਕਾਰਾਂ ਦੇ ਧਾਰਨੀ ਬਣਨਾ ਪੈਂਦਾ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਨੂੰ ਨਾਮ ਦੀ ਦਾਤ ਪ੍ਰਾਪਤ ਕਰਨੀ ਪੈਂਦੀ, ਤਾਂ ਗੁਰੂ ਵਾਲੇ ਬਣਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਕਰੋ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਕੇ ਨਵਾਜਣ। ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸਾਰੀ ਸੰਗਤ ਨੇ ਮਿਲ ਕਰਕੇ ਕਰਨੀ ਹੈ। ਸਾਧ ਸੰਗਤ ਵਿਚਾਰਾਂ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨਾਏ। ਅਸੂ ਸੁਖੀ ਬਸੰਦੀਆ, ਜਿਨਾ ਮਇਆ ਹਰਿ ਰਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।